ਖਬਰਾਂ ਦੇ ਵੱਲ ਵਧੀਏ ਆਪਾਂ। ਭਗਵੰਤ ਮਾਨ ਸਾਹਿਬ ਹੁਣੀ ਪਹਿਲਾਂ ਚੰਗਾ ਤਵਾ ਲਾਇਆ, ਕਹਿ ਸਕਦੇ ਆ ਇੱਕ ਤਰ੍ਹਾਂ ਦੇ ਨਾਲ ਉਹ ਤੋਤਾ ਤੱਕ ਉਹਨਾਂ ਨੇ ਕਹਿ ਦਿੱਤਾ ਐਸਜੀਪੀਸੀ ਪ੍ਰਧਾਨ ਸਾਹਿਬ ਨੂੰ। ਤੇ ਅੱਜ ਮੋੜਵਾਂ ਜਵਾਬ ਆਇਆ ਤੇ ਉਹਨਾਂ ਨੇ ਤਫਸੀਲ ਦੇ ਨਾਲ ਜਾਣਕਾਰੀਆਂ ਦਿੱਤੀਆਂ ਜੀ। ਕਹਿੰਦੇ ਹੁਣ ਓਪਨ ਟੈਂਡਰ ਹੋਊਗਾ ਗੁਰਬਾਣੀ ਦਾ। ਗੁਰਬਾਣੀ ਦਾ ਨਹੀਂ, ਗੁਰਬਾਣੀ ਦੇ ਪ੍ਰਸਾਰਣ ਦਾ। ਜੀ ਜੀ हाँ जी, देखो गल की है कि एसजीपीसी ते मुसलसल देखिया वा कि इन्होंने एक हमलावरता दिखाई है। वो हमलावर शैली जिहड़ी वैसे मान साहब दी हैगी आ, पर ऐतकी काफ़ी ज़्यादा उन्होंने चोटां जिहड़ियां ने वो शब्दां राहीं मारियां। जिद्दां तुसीं कहा कि तोता कह दिता, फिर इस तो इलावा मोनोपली दी गल कीती, बतेरा कुछ यानी उन्होंने बोलिया वा। पर अज हरजिंदर सिंह धामी होरां ने भी इस गल का जवाब जिहड़ा ਉਹ ਇਉਂ ਦਿੱਤਾ ਆ कि देखो 2023 ਦੇ ਵਿੱਚ ਕਹਿੰਦੇ कि पीटीसी ਦਾ ਕੰਟਰੈਕਟ ਖਤਮ ਹੋਣ ਜਾ ਰਿਹਾ ਹੈ। ਨਾਲ ਉਹਨਾਂ ਨੇ ਮਾਨ ਸਾਹਿਬ ਨੂੰ ਤਾਕੀਦ ਕਰਦਿਆਂ ਕਿਹਾ ਕਿ ਬਈ ਕੁਝ ਦਿਨਾਂ ਤੋਂ ਜਿਨ੍ਹਾਂ ਨੂੰ ਬੋਲਣਾ ਨਹੀਂ ਚਾਹੀਦਾ ਸੀ ਉਹ ਵੀ ਬੋਲ ਰਹੇ ਆ। ਐਸਜੀਪੀਸੀ ਅਤੇ ਅਕਾਲੀ ਦਲ ਖਾਲਸੇ ਦੇ ਦੋ ਮਜ਼ਬੂਤ ਸੰਪਰਦਾਇ ਨੇ। ਉਹ ਸਮਝਦੇ ਆ ਕਿ ਅਕਾਲੀ ਦਲ ਕਮਜ਼ੋਰ ਕਰ ਦਿੱਤਾ ਜਾਂ ਖਤਮ ਕਰ ਦਿੱਤਾ। ਹੁਣ ਇਹਨਾਂ ਨੇ ਐਸਜੀਪੀਸੀ ਤੇ ਵਾਰ ਸ਼ੁਰੂ ਕਰ ਦਿੱਤੇ ਆ। ਨਾਲ ਤੋਤੇ ਦਾ ਜਵਾਬ ਦਿੰਦੇ ਉਹਨਾਂ ਨੇ ਕਿਹਾ ਕਿ ਕਦੇ ਕਹਿ ਦਿੰਦੇ ਆ ਕਿ ਗੋਲਕਾਂ ਦੇ ਵਿੱਚ ਪੈਸਾ ਪਾਉਣਾ ਬੰਦ ਕਰ ਦਿਓ, ਤੇ ਕਦੇ ਕਹਿੰਦੇ ਆ ਤੋਤੇ। ਮਾਨ ਸਾਹਿਬ, ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵਾਂ ਕਿ ਤੁਸੀਂ ਦਿੱਲੀ ਵਾਲੇ ਦੇ ਤੋਤੇ ਹੋ। ਐਸਜੀਪੀਸੀ ਪੰਥਲੀ ਬਣੀ ਹੈ ਤੇ ਆਪਣਾ ਹੋ ਯਤਨ ਕਰਦੀ ਹੈ ਕਿ ਐਸਜੀਪੀਸੀ ਜਿਹੜੀ ਹੈ ਉਹਨੂੰ ਖੇਰੂ ਕਰਨ ਦਾ ਜਿਹੜਾ ਤੁਸੀਂ ਇਹ ਤਹਈਆ ਕਰ ਰਹੇ ਹੋ, ਇਹ ਬੰਦ ਕਰੋ। ਜ਼ਰਾ ਸੰਭਲ ਕੇ ਬੋਲਿਆ ਕਰੋ। ਇਹ ਨਾਟਕਕਾਰਾਂ ਦੀ ਸਟੇਜ ਨਹੀਂ, ਜੋ ਮਰਜ਼ੀ ਬੋਲੀ ਜਾਓ। ਤਾਂ ਇਸ ਤਰ੍ਹਾਂ ਇਹਨਾਂ ਨੇ ਵੀ ਤਿੱਖੇ ਸ਼ਬਦਾਂ ਦੇ ਵਿੱਚ ਸੀਐਮ ਸਾਹਿਬ ਦੀਆਂ ਗੱਲਾਂ ਦਾ ਜਵਾਬ ਦਿੱਤਾ। ਪਰ ਇਸ ਸਾਰੇ ਸ਼ਬਦੀ ਖਿਲਾਰੇ ਦੇ ਵਿੱਚ ਇੱਕ ਚੀਜ਼ ਜਿਹੜੀ ਗੁਰਪ੍ਰੀਤ ਜੀ ਨਿਕਲੀ ਹੈ ਉਹ ਇਹ ਆ ਕਿ ਕਿਸੇ ਨੂੰ ਪਹਿਲਾਂ ਸ਼ਾਇਦ ਪਤਾ ਨਹੀਂ ਸੀਗਾ, ਪਰ ਹੁਣ ਸਾਰਿਆਂ ਨੂੰ ਪਤਾ ਲੱਗ ਗਿਆ ਵਾ ਕਿ ਜੁਲਾਈ ਦੇ ਵਿੱਚ ਕੰਟਰੈਕਟ ਖਤਮ ਹੋਣ ਜਾ ਰਿਹਾ ਹੈ। ਪਰ ਮਾਨ ਸਾਹਿਬ ਨੇ ਐਨ ਮੌਕੇ ਤੇ ਜਿਹੜੀਆਂ ਇਹ ਚੋਟਾਂ ਮਾਰੀਆਂ, ਇਹਦਾ ਮਤਲਬ ਹੈ ਕਿ ਸ਼ਾਇਦ ਇਹਨਾਂ ਦੇ ਕੋਲ ਇਸ ਸੰਬੰਧੀ ਜਾਣਕਾਰੀ ਹੋਏਗੀ ਕਿ ਹੁਣ ਮੌਕਾ ਹੈ। ਕਿਉਂਕਿ ਦੇਖੋ ਸੱਟ ਲੋਹਾ ਗਰਮ ਹੋਏ ਤੋਂ ਜਿਹੜੀ ਮਾਰੀ ਜਾਂਦੀ ਹੈ ਨਾ, ਉਹਦਾ ਅਸਰ ਕੁਛ ਹੋਰ ਹੁੰਦਾ ਹੈ। ਤਾਂ ਇਸੇ ਤਰ੍ਹਾਂ ਇਹਨਾਂ ਨੇ ਐਨ ਮੌਕੇ ਤੇ ਆ ਕੇ ਜਿਸ ਤਰ੍ਹਾਂ ਦਾ ਇੱਕ ਦਾ ਖੇਡਿਆ, ਤਾਂ ਐਸਜੀਪੀਸੀ ਦੇ ਪ੍ਰੈਜ਼ੀਡੈਂਟ ਕਸੂਤੇ ਫਸ ਗਏ ਤੇ ਉਹਨਾਂ ਨੂੰ ਅਖੀਰ ਬੋਲਣਾ ਪਿਆ। ਕਿਉਂਕਿ ਜੇ ਤੁਸੀਂ ਸਿਚੁਏਸ਼ਨ ਦੇਖੋਗੇ ਇਸ ਵੇਲੇ, ਤਾਂ ਰਾਜਨੀਤਿਕ ਜੇ ਤਲ ਤੇ ਦੇਖੀਏ ਤਾਂ ਐਸੇ ਢਰੇ ਤੇ ਖਲੋਤੇ ਅਕਾਲੀ ਕਿ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਜੇਕਰ ਕਿਸੇ ਇੱਕ ਹੋਰ ਪੰਥਕ ਮੁੱਦੇ 'ਚ ਫਸਦੇ ਹਾਂ ਤੇ ਫਿਰ ਬੜੀ ਮੁਸ਼ਕਲ ਹੋ ਜਾਏਗੀ ਸਾਡੇ ਵਾਸਤੇ। ਸੋ ਇਸ ਕਰਕੇ ਉਹਨਾਂ ਨੇ ਸ਼ਾਇਦ ਇਹੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਹੁਣ ਜੁਗਤ ਬਣਾ ਲਈ ਆ, ਇਹੀ ਇਰਾਦਾ ਕਰ ਲਿਆ ਕਿ ਬਾਈ ਆਪਾਂ ਓਪਨਲੀ ਇੱਕ ਟੈਂਡਰ ਪ੍ਰਕਿਰਿਆ ਅਪਣਾਉਂਦੇ ਆ। ਉਹ ਟੈਂਡਰ ਪ੍ਰਕਿਰਿਆ 'ਚ ਜਿਵੇਂ ਉਹਨਾਂ ਨੇ ਕਿਹਾ ਕਿ ਜੋ ਸ਼ਰਤਾਂ ਮੰਨੇਗਾ ਉਸ ਨੂੰ ਹੀ ਇਹ ਸਾਰਾ ਕੁਝ ਮਤਲਬ ਕਿ ਟੈਲੀਕਾਸਟ ਦੇ ਰੂਪ 'ਚ ਦੇ ਦਿੱਤਾ ਜਾਏਗਾ। ਕਿਉਂਕਿ ਉਹਨਾਂ ਨੇ ਸਾਰੀਆਂ ਗੱਲਾਂ ਦੱਸੀਆਂ ਨੇ ਕਿ ਕਿਸ ਤਰ੍ਹਾਂ 1999 ਦੇ ਵਿੱਚ ਪਹਿਲਾਂ ਕੰਟਰੈਕਟ ਕੀਤਾ ਗਿਆ ਦੋ ਕੰਪਨੀਆਂ ਦੇ ਨਾਲ, ਪਰ ਉਹ ਅਸਫਲ ਰਹੇ। ਫਿਰ ਉਸ ਤੋਂ ਬਾਅਦ ਇਹ ਇੱਕ ਹੋਰ ਕੰਪਨੀ ਨਾਲ ਹੋਇਆ ਕੰਟਰੈਕਟ, ਪਰ ਬਾਅਦ ਦੇ ਵਿੱਚ ਇਹ ਪੀਟੀਸੀ ਵਾਲਿਆਂ ਕੋਲ ਆ ਗਿਆ। ਪਰ ਪੀਟੀਸੀ ਵਾਲਿਆਂ ਕੋਲ ਜਿਵੇਂ ਇਹ ਆਇਆ, ਉਹਦੇ 'ਚ ਬੜੇ ਵੱਡੇ ਸਵਾਲ ਨੇ, ਬੜੇ ਵੱਡੇ ਝੋਲ ਨੇ ਕਿ ਕਿਸ ਤਰ੍ਹਾਂ ਪੀਟੀਸੀ ਤੋਂ ਪੀਟੀਸੀ ਤੱਕ ਦਾ ਇਹ ਸਫ਼ਰ ਤੈਅ ਹੋਇਆ। ਚਲੋ ਉਹ ਇੱਕ ਅਲੱਗ ਤੋਂ ਛੋਹਣ ਵਾਲਾ ਵਿਸ਼ਾ ਹੈ। ਤੇ ਦੂਜੇ ਪਾਸੇ ਮਤਲਬ ਇਹਨਾਂ ਨੇ ਹੁਣ ਜਿਸ ਤਰ੍ਹਾਂ ਕਿਹਾ ਕਿ ਪੀਟੀਸੀ ਦੇ ਵੱਲੋਂ ਗੁਰਬਾਣੀ ਨੂੰ ਫ੍ਰੀ ਟੈਲੀਕਾਸਟ ਕੀਤਾ ਜਾਂਦਾ ਹੈ ਤੇ ਜੋ ਪੈਸੇ ਦਿੰਦੀ ਹੈ ਉਸ ਦੀ ਜਗ੍ਹਾ ਕੋਈ ਵੀ ਪੈਸਾ ਜਿਹੜਾ ਹੈ ਮਤਲਬ ਕਿ ਕਿਸੇ ਤੋਂ ਵਸੂਲਿਆ ਨਹੀਂ ਜਾਂਦਾ। ਇਹਨਾਂ ਨੇ ਕਿਹਾ ਕਿ ਕਹਿੰਦੇ ਆ ਕਿ ਗੱਲ ਇਹ ਆ ਕਿ ਜੇ ਸਾਰਿਆਂ ਨੂੰ ਇਸ ਤਰ੍ਹਾਂ ਅਸੀਂ ਕਰ ਦਿਆਂਗੇ, ਇੱਕ ਤੇ ਆ ਕਿ ਭਾਈ ਉੱਥੇ ਫਿਰ ਮੱਥਾ ਟੇਕਣ ਦੀ ਜਗ੍ਹਾ ਕਿੱਥੇ ਬਚੇਗੀ ਜੇ ਇੰਨੇ ਕੈਮਰੇ ਆ ਜਾਣਗੇ। ਤੇ ਜੇ ਕਹਿੰਦੇ ਆ ਕਿ ਅਸੀਂ ਹਰੇਕ ਨੂੰ ਏਦਾਂ ਕਰ ਦਈਏ ਤਾਂ ਉਹਦੇ ਵਿੱਚ ਕੀ ਹੈ ਕਿ ਗਾਂ ਉਹ ਆਪਣੀਆਂ ਐਡਾਂ ਚਲਾ ਕੇ ਬਹਿ ਜਾਂਦਾ ਤੇ ਐਡ ਕਿਸ ਤਰ੍ਹਾਂ ਦੀ ਚੱਲੇਗੀ ਫਿਰ ਗੁਰਬਾਣੀ ਦੇ ਵਿੱਚ, ਫਿਰ ਤੁਸੀਂ ਸਾਨੂੰ ਕਹੋਗੇ। ਤਾਂ ਇਸ ਤਰ੍ਹਾਂ ਉਹਨਾਂ ਨੇ ਕੁਝ ਸਵਾਲ ਚੁੱਕੇ, ਪਰ ਨਾਲ ਕਹਿ ਦਿੱਤਾ ਕਿ ਅਸੀਂ ਇੱਕ ਕਮੇਟੀ ਦਾ ਗਠਨ ਕਰ ਦਿੱਤਾ। ਕਮੇਟੀ ਜਿਹੜੀ ਹੈ
ਉਹ ਹੁਣ ਇਸ ਮਾਮਲੇ 'ਚ ਦੇਖੇਗੀ। ਪਰ ਗੱਲ ਇਹ ਹੈ ਕਿ ਜੇ ਸ਼ਰਤਾਂ ਹੀ ਉਸ ਤਰ੍ਹਾਂ ਦੀਆਂ ਬਣਾ ਦੋਗੇ, ਫਿਰ ਤੁਹਾਡੀ ਓਪਨ ਇਹ ਜਿਹੜੀ ਹੈਗੀ ਹੈ ਟੈਂਡਰ ਦੀ ਪ੍ਰਕਿਰਿਆ, ਉਹ ਕਿਸ ਤਰ੍ਹਾਂ, ਕਿਉਂਕਿ ਅੱਗੇ ਜਿਹੜਾ ਸਿੰਜਾਈ ਘੁਟਾਲਾ ਹੈ ਜਾਂ ਕੁਝ ਹੋਰ ਘੁਟਾਲੇ ਦੇਸ਼ ਦੇ ਵਿੱਚ ਇਸ ਤਰ੍ਹਾਂ ਦੇ ਹੈਗੇ ਆ ਕਿ ਕੁਝ ਸ਼ਰਤਾਂ ਹੀ ਇਸ ਤਰ੍ਹਾਂ ਦੀਆਂ ਬਣਾ ਦਿੱਤੀਆਂ ਜਾਂਦੀਆਂ ਜੋ ਵਿਅਕਤੀ ਵਿਸ਼ੇਸ਼ ਜਾਂ ਇੱਕ ਫਰਮ ਵਿਸ਼ੇਸ਼ ਨੂੰ ਜਾਂ ਇੱਕ ਕੰਪਨੀ ਵਿਸ਼ੇਸ਼ ਨੂੰ ਹੀ ਕਹਿ ਲਓ ਕਿ ਸੂਟ ਕਰਦੀਆਂ ਨੇ, ਜੀ ਉਹਨਾਂ ਜੀ ਵਾਸਤੇ ਹੀ ਉਹ ਲਾਭਦਾਇਕ ਹੁੰਦੀਆਂ ਨੇ। ਤਾਂ ਗੱਲ ਇਹ ਹੈ ਕਿ ਜੇ ਤੁਸੀਂ ਹੁਣ ਓਪਨ ਟੈਂਡਰ ਪ੍ਰਕਿਰਿਆ 'ਚ ਜਾਣਾ ਹੀ ਆ ਤਾਂ ਸ਼ਰਤਾਂ ਜਿਹੜੀਆਂ ਉਹ ਸਾਰਿਆਂ ਵਾਸਤੇ ਇੱਕੋ ਜਿਹੀਆਂ ਕਰ ਦਿਓ, ਤੇ ਜਿੱਥੋਂ ਤੁਹਾਨੂੰ ਲੱਗਦਾ ਹੈ ਕਿ ਹਾਂ ਉੱਥੋਂ ਚਾਰ ਪੈਸੇ ਵੀ ਉਹ ਵੀ ਆਉਣੇ ਜ਼ਰੂਰੀ ਆ, ਮੈਂ ਤੇ ਸਮਝਦਾ, ਕਿਉਂਕਿ ਗੁਰੂ ਘਰਾਂ ਦੇ ਪ੍ਰਬੰਧ, ਵਿਦਿਅਕ ਸੰਸਥਾਨਾਂ ਦੇ, ਮੈਡੀਕਲ ਸੰਸਥਾਨਾਂ ਦੇ ਪ੍ਰਬੰਧ ਸਾਰੇ ਚਲਾਉਣੇ ਆ, ਉਹ ਮਾਇਆ ਤੋਂ ਬਗੈਰ ਨਹੀਂ ਚੱਲਦੇ। ਚਲੋ ਠੀਕ ਜੀ ਆ, ਜੇ ਉਹ ਤੁਸੀਂ ਕਰੋਗੇ, ਮੰਨ ਲਓ ਖੁੱਲੇ ਰੂਪ ਦੇ ਵਿੱਚ ਟੈਂਡਰ ਕਰੋਗੇ ਤਾਂ ਬੋਲੀ ਲੱਗੇਗੀ ਨਾ ਇੱਕ ਤਰ੍ਹਾਂ ਨਾਲ, ਤਾਂ ਉਹ ਤੁਸੀਂ ਬੋਲੀ ਦੇਖੋਗੇ। ਪਰ ਉਹਦੇ 'ਚ ਇਹ ਨਹੀਂ ਹੈ ਕਿ ਕੋਈ ਪੱਖਪਾਤ ਹੋਣਾ ਚਾਹੀਦਾ। ਹਾਂ, ਸ਼ਰਤਾਂ ਆਪਣੀਆਂ ਸਖਤ ਜ਼ਰੂਰ ਰੱਖੋ, ਕਿਉਂਕਿ ਇਹ ਤੇ ਬਿਲਕੁਲ ਇਸ ਗੱਲ ਨਾਲ ਮੈਂ ਸਹਿਮਤ ਹਾਂ ਕਿ ਜੇ ਤੁਸੀਂ ਆਪਣੇ ਪੱਧਰ ਤੇ ਇਸ ਤਰ੍ਹਾਂ ਖੁੱਲ ਕਰ ਦਿਓਗੇ ਤਾਂ ਕੱਲ ਨੂੰ ਅੱਜ ਕੱਲ੍ਹ YouTube ਚੈਨਲ ਬਣਾਈ ਫਿਰਦਾ ਹਰੇਕ ਹੀ, ਤਾਂ ਉਹ YouTube ਦੇ ਚੈਨਲ ਦੇ ਵਿੱਚ ਕਿਸ ਤਰ੍ਹਾਂ ਦੀ ਐਡ ਆਉਣੀ ਹੈ ਗਾਂ, ਉਹ ਤੁਹਾਡੇ ਹੱਥ 'ਚ ਤਾਂ ਹੈ ਨਹੀਂਗਾ। ਫਿਰ ਉਹ ਬੜੀ ਜੀ ਵੱਡੀ ਜੀ ਇੱਕ ਸਮੱਸਿਆ ਖੜੀ ਹੋ ਜਾਏਗੀ।